ਮੱਟੋ ਕਿਹਾ ਇੱਕ ਭਾਈ ਨੇ। ਉਹਨਾਂ ਵੀਰ ਨੇ ਆਪਣਾ ਨਾਂ ਹਿੰਦੀ ਦੇ ਵਿੱਚ ਜਾਂ ਗੁਰਮੁਖੀ ਦੇ ਵਿੱਚ ਪਤਾ ਨਹੀਂ ਕਾਹਦੇ 'ਚ ਲਿਖਿਆ ਹੋਇਆ, ਉਹ ਮੇਰੇ ਤੋਂ ਪੜਿਆ ਨਹੀਂ ਗਿਆ ਹੈ। ਅਮਰਜੋਤ ਭਾਜੀ ਆ, ਉਹਨਾਂ ਨੇ ਕਿਹਾ ਜੀ ਸੁੰਦਰੀ ਰੱਖੋ। ਇੱਕ ਹੈਗੇ ਆ ਧਰਮਵੀਰ ਕਾਦੀਆਨ, ਉਹਨਾਂ ਨੇ ਕਿਹਾ ਕਿ ਮੁਮਤਾਜ਼ ਰੱਖੋ। ਇਜਾਜ਼ ਭਾਈ ਨੇ ਕਿਹਾ ਹਾਂਜੀ। ਸਭ ਤੋਂ ਪਹਿਲਾਂ ਤਾਂ ਜੀ ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ। ਕਿਵੇਂ ਜੀ ਸਾਰੇ ਵੀਰ? ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਦੇ ਉੱਤੇ ਜੀ ਆਪਣੀ ਮਿਹਰ ਕਰੇ। ਮੈਂ ਜੀ ਤੁਹਾਡਾ ਵੀਰ ਰਾਣਾ ਖਾਲਿਦ ਮਕਬੂਲ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ 16 ਜੂਨ ਦੀ ਸੋਹਣੀ ਸਵੇਰ ਦੀ ਵੀਡੀਓ ਲੈ ਕੇ। ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਮੈਂ ਜੀ ਰਾਤੀ ਸੀਗਾ ਆਪਣੇ ਡੇਰੇ, ਇੱਥੇ ਰਾਤੀ ਮੈਂ ਸੋ ਗਿਆ ਤੇ ਮੈਂ ਹੁਣ ਉੱਠਿਆ, ਹਲੇ ਸੂਰਜ ਨਿਕਲਿਆ ਕੋਈ ਨਹੀਂ ਹੈ। ਤੁਸੀਂ ਇਹ ਦੇਖੋ ਵੀ ਪਰਿੰਦੇ ਕਿਵੇਂ ਤਾਰਾਂ ਦੇ ਉੱਤੇ ਹਲੇ, ਕਿਆ ਬਾਤ ਨਜ਼ਾਰੇ। ਰਾਤੀ ਵੀ ਜੀ ਬਾਰਿਸ਼, ਹਲਕੀ ਹਲਕੀ ਬਾਰਿਸ਼ ਜਿਹੜੀ ਆ ਉਹ ਹੁੰਦੀ ਰਹੀ ਆ। ਜ਼ਿਆਦਾ ਤਾਂ ਨਹੀਂ ਹੋਈ ਲੇਕਿਨ ਥੋੜੀ ਜਿਹੀ, ਯਾਨੀ ਕਿ ਕਿਣਮਿਣ ਜੀ ਉਹ ਲੱਗੀ ਰਹੀ ਆ। ਕੋਈ ਲੰਮੀ ਚੌੜੀ ਬਾਰਿਸ਼ ਨਹੀਂ ਲੱਗੀ। ਫਿਰ ਮੈਂ ਇੱਥੇ ਬਾਹਰ ਇੱਥੇ ਮੰਜੀ ਡਾਈ ਹੋਈ ਸੀਗੀ। ਫਿਰ ਮੈਂ ਉੱਠਿਆ ਤੇ ਮੈਂ ਅੰਦਰ ਚਲ ਗਿਆ ਤੇ ਮੈਂ ਕਿਹਾ ਵੀ ਅੰਦਰ ਜਾ ਕੇ ਇਹ ਸੁਣਨੇ ਆ। ਤੇ ਹੁਣ ਸਵੇਰ ਉੱਠੇ ਆ ਜੀ ਤੇ ਅੱਜ ਤੁਹਾਡੇ ਨਾਲ ਸਾਂਝ ਕਰਾਂਗੇ ਸਾਰੇ ਦਿਨ ਦਾ ਵਲੌਗ। ਜਿੱਦਾਂ ਕਿ ਮੈਂ ਪਹਿਲੇ ਕੋਸ਼ਿਸ਼ ਕਰਦਾ ਕਿ ਆਪਣੀ ਰੁਟੀਨ ਦੇ ਮੁਤਾਬਕ ਜੋ ਕਰਾਂਗੇ ਉਹ ਤੁਹਾਡੇ ਸਾਹਮਣੇ ਜਨਾਬ ਜੀ। ਤੁਹਾਨੂੰ ਦੱਸੀ ਸੀ ਕਿ ਵੀ ਗਾਂ ਜਿਹੜੀ ਆਪਣੀ ਸੂਗੀ ਹੋਈ ਆ। ਮੈਂ ਦੇਖਦਾ ਰਿਹਾ ਰਾਤੀ 2-3 ਵੀਰਾਂ ਨੇ ਆਪਣੀ ਜਿਹੜੀ ਆ ਬੱਚੀ ਉਹਦਾ ਨਾਮ ਰੱਖਿਆ। ਕੋਈ ਕਹਿੰਦਾ ਵੀ ਇਹਦਾ ਨਾਮ ਲਾਡੋ ਰੱਖੋ, ਕੋਈ ਕਹਿੰਦਾ ਕਿ ਇਹਦਾ ਨਾਮ ਪਤਾ ਨਹੀਂ, ਹੁਣ ਮੈਨੂੰ ਵਿੱਚੋਂ ਯਾਦ ਨਹੀਂ ਹੈਗੇ। ਸਵੇਰ ਹਜੇ ਜ਼ੇਨ ਕੰਮ ਨਹੀਂ ਕਰਦਾ ਹੈਗਾ। ਆਪਾਂ ਸਭ ਤੋਂ ਪਹਿਲਾਂ ਜੀ ਕੱਢਦੇ ਹਾਂ ਧਾਰ ਹੈ ਤੇ ਠੀਕ ਆ। ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਮੈਂ ਕਰਦਾ। ਅੱਛਾ ਜੀ, ਸਾਰੀ ਗੱਲ ਆ। ਆਪਾਂ ਹੁਣ ਜਿਹੜਾ ਆਪਣੇ ਕੋਲ ਕਿਹੜਾ ਕੋਈ ਕੈਮਰਾਮੈਨ ਆ, ਉੱਥੇ ਮੈਂ ਸਟੈਂਡ, ਇੱਥੇ ਮੈਂ ਮਰੱਬੇ ਵੀ ਰੱਖਿਆ ਹੋਇਆ ਇੱਕ ਇਹ, ਤੇ ਇਹਦਾ ਆਪਾਂ ਨੂੰ ਜਿਹੜੇ ਜ਼ਰੂਰਤ ਪਊਗੀ ਉੱਥੇ ਧਾਰ ਕੱਢਣ ਲੱਗਾ ਹੈ। ਠੀਕ ਆ, ਫਿਰ ਆ ਜਾਓ। बिस चलो भाई। हाँ
ਦੁੱਧ ਨਾ ਜੀ ਇਹਨੇ ਕੱਲ ਜ਼ਿਆਦਾ ਪੀ ਲਿਆ। ਬੱਚੀ ਨੇ ਨਾ, ਹੁਣ ਇਹਨੂੰ ਲਾਡੋ ਕਹੀਏ ਹਲੇ ਕੀ ਕਹੀਏ। ਵੈਸੇ ਮੈਨੂੰ ਵੀ ਲਾਡੋ ਨਾਮ ਜਿਹੜਾ ਨਾ ਉਹ ਚੰਗਾ ਲੱਗਾ, ਕਿਉਂਕਿ ਮੈਨੂੰ ਉਹ ਲਾਡੋ ਇੱਕ ਅੱਗੇ ਵੀ ਜਿਹੜੀ ਆ ਨਾ ਉਹ ਹੈਗੀ ਆ ਨਾ ਇਹਨੇ ਕੱਲ ਨਾ ਦੁੱਧ ਬਹੁਤ ਪੀਤਾ। ਹਾਂ ਬਿਸਕੁਟ ਲਓ ਜੀ, ਧਾਰਾਂ ਆਪਾਂ ਲਈਆਂ ਕੱਢ। ਹਾਂ ਹੁਣ ਇਹਨੂੰ ਕੋਈ ਵੰਡਾ ਪਾਉਂਦੇ ਆ ਤੇ ਫਿਰ ਆਪਾਂ ਚੱਲਦੇ ਹਾਂ ਜੀ ਘਰੇ, ਠੀਕ ਹੈ ਜੀ। ਇਹ ਵੰਡਾ ਜਿਹੜਾ ਮੈਂ ਇਹਨੂੰ ਪਾ ਰਿਹਾ ਨਾ, ਯਾਰ ਆ ਸੇਵੀਆਂ ਜੀਆਂ ਬਰੀਕ ਬਰੀਕ ਹੁੰਦੀਆਂ, ਹਲੇ ਥੋੜਾ ਜਿਹਾ ਪਾਣਾ ਵੀ ਮੈਂ ਕਿਹਾ ਵੀ ਤਾਜੀ ਤਾਜੀ ਸੂਈ ਹੋਈ ਆ, ਕਿ ਲੋਕ ਜਿਹੜਾ ਨਾ ਉਹ ਪਾ ਰਹੇ ਤੇ ਚਲੋ ਨਾਲੇ ਆਹ ਪੱਠੇ ਖਾ ਲੂਗੀ। ਲਓ ਜੀ, ਧਾਰ ਆਪਾਂ ਕੱਢ ਲਈ ਆ ਤੇ ਆਪਾਂ ਹੁਣ ਚੱਲਦੇ ਹਾਂ ਘਰੇ, ਤੇ ਅੱਜ ਦੀ ਤੁਹਾਡੇ ਨਾਲ ਰੁਟੀਨ ਸਾਂਝੀ ਕਰਾਂਗੇ। ਹਲੇ ਦੁੱਧ ਗਾਂ ਥੱਲੇ ਥੋੜਾ ਜਿਹਾ ਆ, ਇਹ ਪਹਿਲਾਂ ਵੀ ਜਿਹੜਾ ਨਾ ਤਕਰੀਬਨ 4-5 ਦਿਨਾਂ ਤੋਂ ਬਾਅਦ ਦੁੱਧ ਪੂਰਾ ਕਰਦੀ ਆ, ਅਜੇ ਬੋਲੀ ਆ ਉਹ। ਤੇ ਉਹ ਘਰ ਵਾਲੇ ਚਲੋ ਨਿਆਣੇ ਵੀ ਆਪ ਵੀ ਬੋਲੀ ਪੀਵਾਂਗੇ, ਫਿਰ ਉਸ ਤੋਂ ਬਾਅਦ ਵਾਰੀ ਆਊਗੀ ਖੀਸ ਦੀ। ਬੋਲੀ ਤੇ ਖੀਸ ਦੇ ਵਿੱਚ ਵੀ ਫਰਕ ਹੁੰਦਾ ਹੈ। ਕੀ ਫਰਕ ਹੁੰਦਾ ਤੁਸੀਂ ਸਾਰਿਆਂ ਨੇ ਦੱਸਣਾ ਵੀ ਬੋਲੀ ਕੀ ਹੁੰਦੀ ਹੈ ਤੇ ਖੀਸ ਕੀ ਹੁੰਦਾ। ਤੇ ਉਹ 2-4 ਦਿਨ ਜੀ ਵੈਸੇ ਉਹਦਾ ਸਰਦੀਆਂ 'ਚ ਤਾਂ ਬੜੀ ਚੱਸ ਹੁੰਦੀ ਆ, ਹੁਣ ਗਰਮੀ ਬੜੀ ਹੈ ਤੇ ਉਹ ਵੀ ਗਰਮ ਬਹੁਤ ਹੁੰਦੀ ਹੈ। ਵੀ ਮੱਛੀ ਨੇ ਕੱਲ ਮੈਂ ਇਹਨੂੰ ਦਿਨੇ ਵੀ ਚੰਗਾਤਾ ਤੇ ਰਾਤੀ ਵੀ, ਤੇ ਉਹਨੂੰ ਜੀ ਟਟੀਆਂ ਲੱਗ ਗਈਆਂ ਹੋਈਆਂ। ਹੁਣ ਫਿਰ ਮੈਂ ਉਹਨੂੰ ਥੋੜਾ ਜਿਹਾ ਜਿਹੜਾ ਨਾ
ਉਹ ਦਿਆ ਜ਼ਿਆਦਾ ਨਹੀਂ ਦਿੱਤਾ, ਮੈਂ ਕਿਹਾ ਥੋੜਾ ਜਿਹਾ ਚਲੋ ਰਾਤ ਨੂੰ ਦਵਾਂਗੇ। ਗਰਮ ਬਹੁਤ ਹੁੰਦੀ ਆ ਜਿਹੜਾ ਪਹਿਲਾ ਹੁੰਦਾ ਨਾ ਨਾਰਾ ਵਗੈਰਾ ਤੇ ਬੋਲੀ ਤੇ ਖੀਸ ਵਗੈਰਾ, ਇਹ ਗਰਮ ਬਹੁਤ ਹੁੰਦੀ। ਠੀਕ ਆ ਜੀ, ਆਪਾਂ ਚੱਲਦੇ ਆਂ ਫਿਰ। ਅੱਜ ਦੇ ਜੋ ਵੀ ਹਿਸਾਬ ਕਿਤਾਬ ਹੋਇਆ ਵੀਰਾਂ ਭਰਾਵਾਂ ਦੇ ਨਾਲ ਸਾਰੀ ਸਾਂਝ ਕਰਾਂਗੇ। ਰੂਟੀਨ ਦਾ ਵਲੌਗ ਤੁਹਾਡੇ ਨਾਲ ਤੁਹਾਡੇ ਸਾਹਮਣੇ ਰੱਖਾਂਗੇ ਜੀ। ਹੈ ਤੇ ਮਿਹਰਬਾਨੀ, ਆਓ ਚਲੀਏ। ਹਾਂ ਸੁਣਾ, ਕੀ ਹਾਲ ਚਾਲ ਆ? ਤਬੀਅਤਾਂ ਸਿਹਤਾਂ ਠੀਕ ਆ? ਨਹੀਂ ਨਾਸ਼ਤਾ ਮੈਂ ਅਲਹਮਦੁਲਿਲਾ ਕਰਕੇ ਆ। ਲਓ ਜੀ, ਉੱਥੋਂ ਡੇਰਿਓ ਘਰੇ ਪਹੁੰਚੇ ਸੀ, ਨਾਸ਼ਤਾ ਵਗੈਰਾ ਕੀਤਾ ਤੇ ਆ ਗਏ ਆ। ਤੇ ਘਰੋਂ ਪਤਾ ਲੱਗਿਆ ਵੀ ਪ੍ਰਾਹੁਣੇ ਆ ਰਹੇ ਆ। ਅੱਛਾ, ਇਸ ਵਾਸਤੇ ਨਾਲ ਜੀ ਮੈਂ ਕਿਹਾ ਜਾ ਕੇ ਗੋਸ਼ਤ ਲੈ ਕੇ ਆਈਏ। ਹੁਣ ਆਏ ਆ ਜੀ ਨਵੀਰ ਕੋਲ। ਹਾਂ ਵੀ ਛੋਟਿਆ ਬਣਾ, ਰੇਟ ਰੂਟ ਕੀ ਚੱਲ ਰਿਹਾ ਜੀ? 450 ਹੈ 450 450 ਸਸਤਾ ਹੋਇਆ। ਸਸਤਾ ਹੋ ਗਿਆ, ਬੜੀ ਗੱਲ ਬਈ। ਲਓ ਜੀ, ਗੋਸ਼ਤ ਸਸਤਾ ਹੋਇਆ ਹੈ। ਮੈਂ ਕਹਿੰਦਾ ਵੀ ਭਾਵੇਂ ਰੋਜ਼ ਖਾਈ ਜਾਓ ਹੈ, ਜਿਹੜਾ ਹਿਸਾਬ ਕਿਤਾਬ ਬਣਿਆ ਬਣਾ ਬਈ। ਹੈ ਠੀਕ ਹੈ ਜੀ, ਫਿਰ ਗੋਸ਼ਤ ਲੈ ਕੇ ਘਰੇ ਜਾਂਦੇ ਆ। ਅੱਜ ਜੋ ਅੱਜ ਮੇਰਾ ਖਿਆਲ ਹੈ ਦਿਹਾੜੀ ਜਿਹੜੀ ਆ ਪ੍ਰਾਹੁਣਿਆਂ ਦੇ ਨਾਲ ਹੀ ਲੰਘੂਗੀ। ਭਾਣ ਜਾ ਰਿਹਾ ਤੇ ਭਾਣਜੀ ਜੜ੍ਹਾਂ ਵਾਲੇ ਨਨਕਾਣਾ ਤੋਂ ਆ ਰਹੇ ਆ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ। ਲਓ ਜੀ, ਇਸ ਵੇਲੇ ਅਸੀਂ ਖਲੋਤੇ ਆਂ ਜੀ ਸਮੁੰਦਰੀ ਤੇ ਚਾਚਾ ਬੂਟਾ ਮੇਰੇ ਨਾਲ ਆ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ, ਸਾਨੂੰ ਇੱਥੇ ਕੰਮ ਸੀ, ਚਾਚਾ ਬੂਟਾ ਨੂੰ ਇੱਥੇ ਸਮੁੰਦਰੀ ਆਣਾ ਸੀਗਾ ਤੇ ਉੱਥੋਂ ਅਸੀਂ ਵਿਹਲੇ ਹੋਏ ਆ। ਮੌਸਮ ਅੱਜ ਫੇਰ ਸਾਰਾ ਦਿਨ ਬੱਦਲ ਆ ਤੇ ਹਲਕੀ ਹਲਕੀ ਕਿਣਮਿਣ ਜੀ ਨਾ, ਦੇਖੋ ਤੁਸੀਂ ਵੀ 8 ਸ਼ੀਸ਼ੇ ਦੇ ਉੱਤੇ ਵੀ ਨਜ਼ਰ ਆਂਦੀ ਆ। ਦੇਖੋ ਮਾੜੀ ਮਾੜੀ ਫੁਹਾਰ ਜੀ ਜਿਹੜੀ ਆ ਨਾ, ਬਰੀਕ ਫੁਹਾਰ ਆ, ਬਰੀਕ ਕਦੀ ਆਉਣ ਲੱਗ ਜਾਂਦੀ ਆ, ਕਦੀ ਹਟ ਜਾਂਦੀ ਆ। ਹਾਂ, ਪਰ ਮੌਸਮ ਬੂਟਾ ਜੀ ਬੜਾ ਮਾਸ਼ਾਅੱਲਾ ਸੋਹਣਾ ਜੀ, ਠੰਡਾ ਹੋ ਗਿਆ ਜੀ। ਠੰਡਾ ਕੱਲ ਦਾ ਠੰਡਾ ਹੋਇਆ ਹਾਂ ਜੀ, ਕੱਲ ਦਾ। ਤੇ ਚਾਚੇ ਬੂਟੇ ਨੂੰ ਇੱਥੇ ਕੰਮ ਸੀਗਾ। ਕਿਉਂ ਚਾਚਾ ਬੂਟਿਆ, ਕੀ ਕੰਮ ਸੀ ਅੱਜ? ਕੰਮ ਤਾਂ ਜੀ ਉਹ ਇਹੋ ਹੀ ਆ ਜਿਹੜਾ ਆਪਾਂ ਕਰਕੇ ਆਏ ਆ। ਉੱਥੇ ਗਏ ਸੀਗੇ ਜੀ ਅਸੀਂ, ਅਲਮਾਰੀਆਂ 2 ਲੈਣੀਆਂ ਸੀ ਜੀ, ਸੇਫ ਅਲਮਾਰੀਆਂ 2 ਲੈਣੇ ਸੀ। ਪੇਟੇ ਬੱਚਿਆਂ ਵਾਸਤੇ, ਬੱਚੀਆਂ ਵਾਸਤੇ। ਤੇ ਉਹਨਾਂ ਦਾ ਰੇਟ ਸ਼ੇਡ ਪੁੱਛਿਆ ਉਹਨਾਂ ਨੂੰ। ਉਹਨੂੰ ਕਦੀ ਕਹਿੰਦੇ ਸੀਗੇ ਜੀ ਤੁਹਾਨੂੰ ਤੋਲ ਕੇ ਦੇ ਦਿਆਂਗੇ, ਕਦੀ ਕਹਿੰਦੇ ਸੀ ਜੀ ਏਦਾਂ ਹੀ ਮੁੱਟਾ ਲਾ ਲਓ। ਤੇ ਪੇਟੀ ਜਿਹੜੀ ਪੇਟਾ ਜਿਹੜਾ ਜੀ, ਉਹ ਉਹਨਾਂ ਨੇ ਕਿਹਾ ਤੁਹਾਨੂੰ ਦਿਆਂਗੇ ਅਸੀਂ 50,000 ਚ। ਸਾਈਜ਼ ਉਹਨਾਂ ਨੇ ਦੱਸਿਆ ਜੀ 7'6" 3 ਫੁੱਟ ਉਹਦੀ ਚੌੜਾਈ ਹੋਏਗੀ ਜੀ ਤੇ 7 ਫੁੱਟ ਉਚਾਈ ਹੋਏਗੀ। ਨਹੀਂ 7 ਫੁੱਟ, ਆਹ 7 ਫੁੱਟ ਉਚਾਈ 7 ਫੁੱਟ ਹੋਏਗੀ ਜੀ ਤੇ 6 ਫੁੱਟ ਉਹਦੀ ਜੀ ਲੰਬਾਈ ਹੋਏਗੀ। 50,000 ਰੁਪਏ 50,000 ਚ ਦਿਆਂ ਬਾਈ, ਬਹੁਤ ਮਹਿੰਗਾ ਹੋ ਗਿਆ। ਬਹੁਤ ਮਹਿੰਗਾ ਹੋ ਗਿਆ ਯਾਰ। ਮਾੜੇ ਬੰਦੇ ਦੇ ਤਾਂ ਲੈਣ ਇਹ ਪਿਛਲੇ ਸਾਲ 35,000 ਚ ਅਸੀਂ ਲਈਆਂ ਸੀ ਜੀ। ਤੇ ਵੇਖ ਲਾ ਵੀ ਹੁਣ ਇਹ 1 ਸਾਲ ਦੇ ਵਿੱਚ 15,000 ਵੱਧ ਗਈਆਂ। ਸਹੀ ਗੱਲ ਹੈ। ਹਾਂਜੀ, ਬਹੁਤ ਰੇਟ ਹੋ ਗਿਆ। ਅਲਮਾਰੀਆਂ ਦਾ ਰੇਟ ਪੁੱਛਿਆ ਜੀ, ਉਹਨਾਂ ਨੇ ਉਹਦਾ ਦੱਸਿਆ ਜੀ, ਇੱਕ ਦਾ ਦੱਸਿਆ 40,000 ਰੁਪਇਆ ਜੀ 4 ਖਾਨੇ ਵਾਲੀ ਦਾ। 3 ਖਾਨੇ ਵਾਲੀ ਜਿਹੜੀ ਸੀ ਉਹਦਾ ਉਹਨਾਂ ਨੇ ਕਿਹਾ ਜੀ 35,000 ਲਵਾਂਗੇ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਯਾਰ ਇਹ ਤੁਸੀਂ ਤੋਲ ਕੇ ਦਿੰਦੇ ਜੇ ਜਾਂ ਵੈਸੇ ਹੀ ਦੇ ਦਿੰਦੇ ਜੇ? ਨਹੀਂ ਜੀ, ਉਹ ਕਹਿੰਦੇ ਵੀ ਜਿੱਦਾਂ ਕੋਈ ਮਰਜ਼ੀ ਲੈ ਲਵੇ ਅਸੀਂ ਤੋਲ ਕੇ ਵੀ ਦੇ ਦਿੰਨੇ ਆ। ਤੇ 450 ਰੁਪਏ ਕਹਿੰਦੇ ਜੀ ਅਸੀਂ ਕਿਲੋ ਦਿੰਨੇ ਜੀ। 450 ਰੁਪਏ ਕਿਲੋ ਬਣਾ ਕੇ। ਉਹ ਫਿਰ ਉਹਨਾਂ ਨਾਲ ਹੁਣ ਰੇਟ ਸ਼ੇਟ ਤੇ ਇੱਕ ਵਾਰੀ ਮੁਕਾਇਆ। ਚਲੋ ਹੁਣ ਜਿੱਦਣ ਚੱਕਣ ਆਵਾਂਗੇ ਪੈਸੇ ਦਿਆਂਗੇ ਉਹਨਾਂ ਨੂੰ, ਉਹਨਾਂ ਨਾਲ ਫਿਰ ਮੱਥਾ ਮਾਰੀ ਕਰਾਂਗੇ, ਸਿਰ ਮਾਰਾਂਗੇ। ਕੋਈ 1000 ਛੱਡ ਦੇਣਗੇ, ਕੋਈ 2 ਅੱਜ ਛੱਡ ਦੇਣ ਤਾਂ ਵੈਸੇ ਲੱਗਦਾ ਨਹੀਂ ਹੈ। ਹਾਂ, ਬਾਕੀ ਮਹਿੰਗਾਈ ਬੜੀ ਹੋ ਗਈ ਆ ਬਾਈ, ਬੜਾ ਹੱਥ ਨਹੀਂ ਲੱਗਦਾ ਕਿਸੇ ਸ਼ੈ ਨੂੰ ਵੀ। ਹਾਲਾਤ ਜਿਹੜੇ ਆ ਨਾ ਇਵੇਂ ਦੇ ਹੋ ਗਏ ਹੋਏ ਆ। ਹਾਲਾਤ ਇਦਾਂ ਹੀ ਤੇ ਬਾਕੀ ਮਾੜੇ ਬੰਦੇ ਵਾਸਤੇ ਤਾਂ ਜੀ ਬੜਾ ਔਖਾ ਜਿਹਾ ਕੰਮ ਹੋ ਗਿਆ ਹੋਇਆ। ਮੈਂ ਤਾਂ ਰੇਟ ਸੁਣ ਕੇ ਨਾ ਜੀ ਹੈਰਾਨ ਹੋ ਗਿਆ। ਰੇਟ ਹੈ ਹੀ ਬੜੇ ਜੀ, ਹਰ ਚੀਜ਼ ਦਾ ਹੀ ਰੇਟ ਬੜਾ ਹੋਇਆ ਪਿਆ ਜੀ। ਹੁਣ ਦੱਸੋ ਇਹਦੇ ਚ ਹੁਣ 2 ਸਮਝ ਲਾ ਵੀ 2 ਪੇਟੇ ਜਿਹੜੇ ਆ ਨਾ ਜੀ, ਕੱਪੜੇ ਰੱਖਣ ਵਾਲੇ ਬਿਸਤਰੇ, ਉਹ ਲੱਖ ਰੁਪਏ ਦੇ ਆ ਜੀ।
ਚਲੋ ਜੀ ਠੀਕ ਆ, ਫਿਰ ਅਸੀਂ ਚੱਲਦੇ ਆ, ਫਿਰ ਅਗਾਂ ਜੋ ਗੱਲਬਾਤ ਹੋਈ ਉਹ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ। ਲਓ ਜੀ, ਅੱਜ ਦੀ ਜਿਹੜੀ ਦਿਹਾੜ ਆ ਨਾ ਉਹ ਬੜੀ ਮਸਰੂਫ ਲੰਘੀ। ਦਿਨੇ ਤਾਂ ਜਿਹੜੀ ਸੀਗੀ ਅੱਜ ਮੌਸਮ ਬੜਾ, ਤੁਹਾਨੂੰ ਦੱਸਿਆ ਸੀ ਜਿੱਦਾਂ ਮੈਂ ਪਹਿਲੇ ਵੀ ਦੱਸਿਆ ਵੀ ਮੌਸਮ ਕਣੀਮਣ ਕਿਣਮਣ ਜੀ ਸੀਗੀ, ਲੇਕਿਨ ਆ ਸ਼ਾਮੀ ਆ ਕੇ ਨਾ ਬੜਾ ਹਬਸ ਬਣ ਗਿਆ। ਇਹ ਤੁਸੀਂ ਦੇਖ ਲਓ ਵੀ ਮੈਨੂੰ, ਮੈਂ ਹੁਣ ਪਸੀਨੋ ਪਸੀਨੀ ਆ, ਡੰਗਰਾਂ ਨੂੰ ਪੱਠੇ ਪੁੱਠੇ ਪਾਏ ਆ, ਤੇ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਅੱਜ ਸਾਰੀ ਦਿਹਾੜੀ ਇੰਜ ਮਸਰੂਫੀਅਤ ਚ ਲੰਘ ਗਈ। ਚਾਚੇ ਬੂਟੇ ਨਾਲ ਪਹਿਲਾਂ ਗਏ ਸਮੁੰਦਰੀ, ਫਿਰ ਅੰਜਮ ਸਰੋਇਆ ਸਾਹਿਬ ਨਾਲ ਸਮੁੰਦਰੀ ਜਾਣਾ ਪੈ ਗਿਆ। ਉਹਨਾਂ ਨੇ ਉਹ ਲੈ ਕੇ ਆਣੇ ਸੀਗੇ ਮੰਜੇ ਸਟੀਲ ਦੇ, ਉਹ ਲੈ ਕੇ ਆਏ, ਉਹ ਵੀਡੀਓ ਵੀ ਜ਼ਰੂਰ ਦੇਖਿਓ। ਫਿਰ ਕੰਜਵਾਣੀ ਚੱਲ ਗਏ, ਉੱਥੋਂ ਬਾਣ ਲੈ ਕੇ ਆਂਦਾ। ਉਸ ਤੋਂ ਬਾਅਦ ਫਿਰ ਮੈਂ ਇੱਥੇ ਆ ਡੇਰੇ ਆਇਆ ਨਾ, ਸੱਚ ਹਾਂ, ਫਿਰ ਮੈਂ ਗਿਆ ਉੱਥੋਂ ਗਾਂ ਦੇ ਵਾਸਤੇ ਨਾ ਮਸਾਲਾ ਬਣਵਾਇਆ। ਉੱਥੇ ਜਾ ਕੇ ਦੁਕਾਨ ਤੇ ਗਿਆ ਪੰਸਾਰੀ ਵਾਲੇ ਤੇ, ਉੱਥੋਂ ਕੋਈ ਥੋੜੇ ਜਿਹੇ ਆ ਸਮਾਨ ਲੈ ਕੇ ਤੇ ਉਹਨੂੰ ਫਿਰ ਪਸਵਾ ਕੇ ਤੇ ਫਿਰ ਮੈਂ ਇੱਥੇ ਲੈ ਕੇ ਆਇਆ। ਮੈਂ ਕਿਹਾ ਇਹਨੂੰ ਕੋਈ ਨਾਲ ਮਸਾਲਾ ਮਸੂਲਾ ਦਿੰਦੇ ਨਾ, ਬਾਦੀ ਬੂਦੀ 100 ਜਿਹੜਾ ਸੂਣ ਤੋਂ ਬਾਅਦ ਨਾ ਆ ਹੋ ਜਾਂਦਾ ਹੁੰਦਾ ਆ, ਭਲ ਭੁਲ ਪੈ ਜਾਂਦੀ। ਪਰ ਸ਼ੁਕਰ ਆ ਕੋਈ ਨਹੀਂ। ਅਸਲ ਦੇ ਵਿੱਚ ਨਾ ਦੁੱਧ ਪੀਣਾ ਬੜਾ ਔਖਾ, ਦੁੱਧ ਇੰਜ ਨਹੀਂ ਪੀਣਾ ਔਖਾ ਕਿ ਪੈਸਿਆਂ ਨਾਲ, ਨਾ, ਦੁੱਧ ਖਾਲਸ ਪੀਣਾ ਬੜਾ ਔਖਾ। ਅੱਜ ਤਾਂ ਬਸ ਕੱਲੇ ਕੈਮੀਕਲ ਦਾ ਹੀ ਦੁੱਧ ਬਣਾ ਕੇ ਤੇ ਉਹ ਦੇ ਦਿੰਦੇ ਆ ਵੀ ਇੰਜ ਹੀ, ਪਤਾ ਨਹੀਂ ਉਹਦੇ ਚ ਕੀ ਪਾਉਂਦੇ ਆ, ਵੀ ਇੰਜ ਕਹਿੰਦੇ ਆ ਵੀ। ਤੇ ਜੇ ਕਿਸੇ ਘਰਾਂ ਕੋਲੋਂ ਲੈਣਾ ਨਾ ਬਾਈ, ਉਹਨਾਂ 'ਚ ਵੀ ਹਾਲ ਕੋਈ ਨਹੀਂ, ਕੋਈ ਘਰ ਚੰਗਾ ਹੈਗਾ ਆ ਜਿਹੜਾ ਖਾਲਸ ਦੁੱਧ ਦਿੰਦਾ ਆ। ਜੇ ਦੋਧੀਆਂ ਕੋਲੋਂ ਲੈਣਾ ਤਾਂ 2 ਵਾਰੀ ਕਹਿੰਦੇ ਨਹੀਂ, ਦੋਧੀ ਦੋ, ਉਹਦੇ 'ਚ 2 ਵਾਰੀ ਉਹਦੇ ਵਿੱਚ ਨਾ ਪਾਣੀ ਦੇ ਵਿੱਚ ਦੁੱਧ ਹੁੰਦਾ ਵੀ। ਸ਼ੁਕਰ ਆ ਅੱਲਾ ਦਾ ਵੀ, ਯਾਨੀ ਕਿ 5-4 ਮਹੀਨੇ ਇੰਤਜ਼ਾਰ ਤਾਂ ਕਰਨਾ ਪਿਆ, ਪਰ ਮਾਲਕ ਨੇ ਜਿਹੜਾ ਨਾ ਘਰ ਦਾ ਦੁੱਧ ਦੇਤਾ। ਹੁਣ ਉਹ 2 ਮਹੀਨਿਆਂ ਬਾਅਦ, 2.5 ਬਾਅਦ 3 ਲੈ ਲੂਗੀ ਵੱਧ ਤੋਂ ਵੱਧ, ਉਹ ਦੂਜੇ ਵੀ ਸੂ ਜਾਣੀ ਆ, ਫੇਰ ਰੌਲਾ ਕੋਈ ਨਹੀਂ। ਪਹਿਲਾਂ ਮੇਰੇ ਕੋਲ ਗਾਂ ਸੀਗੀ ਇੱਕ, ਜਿਹੜੀ ਮੈਂ ਅੰਜਮ ਸਰੋਇਆ ਸਾਹਿਬ ਨੂੰ ਨਹੀਂ ਵੱਛੀ ਦੇਈ, ਤੁਸੀਂ ਦੇਖੀ ਹੋਣੀ ਆ, ਉਹਦੀ ਮਾਂ ਸੀ। ਤੇ ਯਾਨੀ ਕਿ ਉਹ ਦੂਜੀ ਮੇਰੀ ਜਿਹੜੀ ਦੂਜੀ ਵੈੜੀ ਆ ਉਹਦੀ ਮਾਂ, ਉਹ ਮੈਂ ਐਵੇਂ ਵੇਚਤੀ। ਅੱਜ ਲੈਣੀ ਬੜੀ ਔਖੀ ਆ, ਉਹ ਮੈਂ ਐਵੇਂ ਸੁੱਟਤੀ, ਸਸਤੀ ਜੀ ਗਾਂ ਦਿੱਤੀ। ਗਾਂ ਬੜੀ ਚੰਗੀ ਸੀ। ਅੱਛਾ, ਪੱਠੇ ਤਾਂ ਪਾਣੀ ਪਏ ਆ ਵੀ ਤੁਹਾਨੂੰ ਦੱਸਿਆ ਹੋਇਆ ਵੀ ਬਸ਼ੀਰ ਜਿਹੜਾ ਨਾ ਵਿਆਹ ਤੇ ਗਿਆ ਹੋਇਆ। ਦੂਜੀ ਗੱਲ ਤੁਹਾਡੇ ਨਾਲ ਇਹ ਕਰਨੀ ਸੀਗੀ ਵੀ ਮੈਂ ਕਿਹਾ ਸੀਗਾ ਵੀਡੀਓ ਦੇ ਵਿੱਚ ਨਾ ਕੱਲ ਵੀ ਬੱਚੀ ਦਾ ਜਿਹੜਾ ਆ ਵੀ ਨਾਂ ਕੀ ਰੱਖਾਂਗੇ ਹੈ। ਮੈਂ ਕਿਹਾ ਸੀ ਵੀ ਮੈਨੂੰ ਇੱਕ ਲਾਡੋ ਨਾਂ ਚੰਗਾ ਲੱਗਦਾ। ਉਹਦੇ ਵਿੱਚ ਨਾ ਕਈ ਵੀਰਾਂ ਨੇ ਨਾ ਕਮੈਂਟ ਕਰਕੇ ਭੇਜੇ ਵੀ ਨਾਮ ਆ ਰੱਖੋ। ਉਹ 5-7 ਨਾਮ ਹੈਗੇ ਆ, ਤੇ ਤੁਸੀਂ ਇਹਦੇ ਵਿੱਚੋਂ ਦੱਸਿਓ ਵੀ ਇਹਨਾਂ ਨਾਮਾਂ ਦੇ ਵਿੱਚੋਂ ਕਿਹੜਾ ਨਾਮ ਰੱਖਣਾ ਚਾਹੀਦਾ। ਇੱਕ ਜਿਹੜਾ ਆ ਮੱਟੋ ਕਿਹਾ ਇੱਕ ਭਾਈ ਨੇ, ਉਹਨਾਂ ਵੀਰ ਨੇ ਆਪਣਾ ਨਾਂ ਹਿੰਦੀ ਦੇ ਵਿੱਚ ਜਾਂ ਗੁਰਮੁਖੀ ਦੇ ਵਿੱਚ ਪਤਾ ਨਹੀਂ ਕਾਹਦੇ 'ਚ ਲਿਖਿਆ ਹੋਇਆ, ਉਹ ਮੇਰੇ ਤੋਂ ਪੜਿਆ ਨਹੀਂ ਗਿਆ ਹੈ। ਅਮਰਜੋਤ ਭਾਜੀ ਆ, ਉਹਨਾਂ ਨੇ ਕਿਹਾ ਜੀ ਸੁੰਦਰੀ ਰੱਖੋ। ਇੱਕ ਹੈਗੇ ਆ ਧਰਮਵੀਰ ਕਾਦੀਆਨ, ਉਹਨਾਂ ਨੇ ਕਿਹਾ ਕਿ ਮੁਮਤਾਜ਼ ਰੱਖੋ। ਇਜਾਜ਼ ਭਾਈ ਨੇ ਕਿਹਾ ਕਿ ਲਾਡੋ ਰੱਖੋ। ਇੱਕ ਕੋਲਕ ਕੁਛ ਇਹੋ ਜਿਹਾ ਨਾਮ ਹੈਗਾ ਆ, ਉਹ ਵੀ ਮੇਰੇ ਤੋਂ ਪੂਰਾ ਨਾਮ ਨਹੀਂ ਪੜਿਆ ਗਿਆ, ਉਹਨਾਂ ਨੇ ਕਿਹਾ ਬਿਜਲੀ ਰੱਖੋ। ਇੱਕ ਨੇ ਕਿਹਾ ਆ ਬਲਦੇਵ ਪਟਿਆਲਾ, ਉਹਨਾਂ ਨੇ ਕਿਹਾ ਕਿ ਆਕਾਸ਼ ਪਰੀ ਰੱਖੋ। ਅੱਛਾ, ਬਾਗ ਸਿੰਘ ਨੇ ਕਿਹਾ ਕਿ ਇਹਦਾ ਨਾਂ ਮਿਸ਼ਰੀ ਰੱਖੋ। ਤੇ ਪਰਮਜੀਤ ਬਿਸ਼ਨੋਈ ਸਾਡੇ ਵੀਰ ਹੈਗੇ ਆ, ਉਹਨਾਂ ਨੇ ਕਿਹਾ ਕਿ ਲਾਡੋ ਰੱਖੋ। ਇਹ ਹੁਣ ਕਿੰਨੇ ਨਾਂ ਆ? 1 2 3 4 5 6 7 8 ਨਾਮਾਂ ਦੇ ਸਾਨੂੰ ਕਮੈਂਟ ਆਏ ਆ, ਤੇ ਆਪਾਂ ਇਹਨਾਂ ਚੋਂ ਹੀ ਇੱਕ ਨਾਮ ਰੱਖਾਂਗੇ। ਮੱਟੋ, ਸੁੰਦਰੀ, ਮੁਮਤਾਜ਼, ਲਾਡੋ, ਬਿਜਲੀ, ਆਕਾਸ਼ਪਰੀ, ਮਿਸ਼ਰੀ ਤੇ ਲਾਡੋ। ਇਹ ਜ਼ਰੂਰ ਦੱਸਿਓ ਵੀ ਕੀ ਨਾਮ ਆ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਚੰਗਾ ਲੱਗਦਾ ਆ, ਫਿਰ ਆਪਾਂ ਉਹ ਨਾਮ ਜਿਹੜਾ ਨਾ ਉਹ ਇਹਦਾ ਰੱਖਾਂਗੇ। ਸ਼ਾਮਾਂ ਹੋ ਗਈਆਂ ਹੋਈਆਂ ਜੀ, ਤੇ ਮੈਂ ਅੱਜ ਇਹੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਜੋ ਦਿਨ ਦੇ ਵਿੱਚ ਕਰਾਂਗੇ ਨਾ ਉਹ ਤੁਹਾਡੇ ਤਾਈਂ ਪਹੁੰਚਾਵਾਂਗੇ, ਉਹ ਤੁਹਾਡੇ ਤਾਈਂ ਪਹੁੰਚਾਤਾ। ਤੇ ਬਹੁਤ ਮਿਹਰਬਾਨੀ ਆ ਜਿਹੜੇ ਵੀਰ ਭਰਾ ਸਾਡੇ ਨਾਲ ਕਮੈਂਟਾਂ 'ਚ ਜੁੜੇ ਹੋਏ ਆ, ਸਾਨੂੰ WhatsApp ਦੇ ਉੱਤੇ ਮੈਸੇਜ ਕਰਦੇ ਆ, ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਤੇ ਇਹੀ ਸੀਗੀ ਜੀ ਮੇਰੀ ਅੱਜ ਦੀ ਛੋਟੀ ਜਿਹੀ ਵੀਡੀਓ। ਜੇ ਚੰਗੀ ਲੱਗੀ ਹੋਵੇ ਤਾਂ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਬੜੀ ਮਿਹਰਬਾਨੀ ਵੀਰਾਂ ਦੋਸਤਾਂ ਭਰਾਵਾਂ ਦੀ। ਆਖਰ ਦੇ ਉੱਤੇ ਗੱਲ ਉਹੀ ਆ ਕਿ ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਪੂਰੀ ਦੁਨੀਆ ਦੇ ਵਿੱਚ,
ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।